ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਹਰਜੋਤ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅਪ੍ਰੈਲ ਦੀ 20 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਜੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਮੋਹਨ ਚੀਮਾ 5599052575 ਦੇ ਉੱਤੇ। ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਵਿਰਕ, ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਉਹਨਾਂ ਦੇ ਨਾਲ ਸੰਪਰਕ ਕਰੋ ਨੰਬਰ 415-909-0503। ਪ੍ਰਿਤਪਾਲ ਸਿੰਘ ਅਟਵਾਲ ਐਲਗਰਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਸਟਾਰਲਾਈਟ ਟਰੱਕ ਟ੍ਰੇਲਰ ਟਾਇਰਸ ਵਾਲੇ। ਨਵੇਂ ਪੁਰਾਣੇ ਟਰੱਕ ਟ੍ਰੇਲਰ ਦੇ ਟਾਇਰਸ ਹੋਲਸੇਲ ਪ੍ਰਾਈਸਿਸ 'ਤੇ ਖਰੀਦ ਸਕਦੇ ਹੋ। ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਕਾਲ 3955 ਸਟਾਰਲਾਈਟ ਡਰਾਈਵ, ਸੀਰੀਜ਼, ਕੈਲੀਫੋਰਨੀਆ। ਦੈਨ ਇਹਨਾਂ ਦਾ ਫੋਨ ਨੰਬਰ 2092509535। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਫਾਰਮਰ ਜਿਹੜਾ ਪੁਲਿਸ ਆਫਿਸਰ ਡੈਰਿਕ ਚੌਵਨ ਆ, ਉਸ ਨੂੰ ਜਿਹੜੇ ਆ ਸਾਰੇ ਜਿਹੜੇ ਜਿੰਨੇ ਵੀ ਉਹਦੇ ਤੇ ਚਾਰਜਸ ਲਾਏ ਸੀ ਉਹਦੇ ਵਿੱਚ ਗਿਲਟੀ ਪਾਇਆ ਗਿਆ ਹੈਗਾ ਆ ਜਾਰਜ ਫਲਾਇਡ ਦੀ ਡੈਥ ਦੇ ਮਾਮਲੇ ਦੇ ਵਿੱਚ। ਜਿਹੜੇ ਯੂਰਰ ਸੀ ਉਹਨਾਂ ਨੇ ਇਹ ਜਿਹੜਾ ਅੱਜ ਫੈਸਲਾ ਦਿੱਤਾ ਹੈਗਾ। ਡੈਰਿਕ ਚੌਵਨ 45 ਸਾਲਾਂ ਦਾ ਜਿਹੜਾ ਪੁਲਿਸ ਆਫਿਸਰ ਆ, ਉਹਨੂੰ ਚਾਰਜ ਕੀਤਾ ਗਿਆ ਆ ਸੈਕੰਡ ਡਿਗਰੀ ਅਨਇੰਟੈਂਸ਼ਨਲ ਮਰਡਰ, ਥਰਡ ਡਿਗਰੀ ਮਰਡਰ ਤੇ ਸੈਕੰਡ ਡਿਗਰੀ ਮੈਨ ਸਲਾਟਰ ਦੇ ਵਿੱਚ। ਸੋ ਇਸ ਵਰਡਿਕਟ ਨੂੰ ਪੂਰੇ ਅਮਰੀਕਾ ਦੇ ਵਿੱਚ ਬੜੇ ਧਿਆਨ ਦੇ ਨਾਲ ਵਾਚ ਕੀਤਾ ਜਾ ਰਿਹਾ ਸੀ, ਕਿਉਂਕਿ ਰਾਇਟਸ ਹੋਣ ਦੇ ਬਹੁਤ ਡਰ ਸੀ। ਕਈ ਸ਼ਹਿਰਾਂ ਦੇ ਵਿੱਚ ਬੋਰਡ ਅਪ ਜਿਹੜੇ ਬਿਜ਼ਨੈਸਿਸ ਕੀਤੇ ਹੋਏ ਸੀਗੇ। ਜਦੋਂ ਹੀ ਉਹਨੂੰ ਚਾਰਜ ਕੀਤਾ ਗਿਆ, ਉਹਦੇ 'ਤੇ ਪ੍ਰੂਵ ਹੋ ਗਏ ਚਾਰਜਸ, ਅਤੇ ਉਹਦੀ ਜਿਹੜੀ ਬੇਲ ਆ ਉਹ ਇੱਕਦਮ ਜਿਹੜੀ ਆ ਕੈਂਸਲ ਕਰ ਦਿੱਤੀ ਗਈ, ਰੀਵੋਕ ਕਰ ਦਿੱਤੀ ਗਈ ਅਤੇ ਉਸ ਨੂੰ ਹੱਥ ਕੜੀਆਂ ਲਾ ਕੇ ਹੈਨਿਪਨ ਕਾਊਂਟੀ ਦੇ ਕੋਰਟ ਹਾਊਸ ਦੇ ਵਿੱਚੋਂ ਜੇਲ੍ਹ ਦੇ ਵਿੱਚ ਲਿਜਾਇਆ ਗਿਆ। ਸੋ ਜਿਹੜਾ ਜੱਜ ਆ ਉਹ ਹੁਣ ਕੁਛ ਦਿਨਾਂ ਦੇ ਵਿੱਚ ਜਿਹੜਾ ਆ ਉਸ ਨੂੰ ਸਜ਼ਾ ਸੁਣਾਊਗਾ। ਯੂਰੀ ਨੂੰ 10 ਘੰਟੇ ਅਤੇ 20 ਮਿੰਟ ਇਸ ਡਿਸੀਜ਼ਨ ਦੇ ਉੱਤੇ ਪਹੁੰਚਣ ਦੇ ਉੱਤੇ ਲੱਗੇ। 6 ਯੂਰਰ ਜਿਹੜੇ ਸੀਗੇ ਉਹ ਵਾਈਟ ਸੀ, 4 ਬਲੈਕ ਸੀਗੇ, 2 ਆਇਡੈਂਟੀਫਾਈਡ ਐਜ਼ ਮਲਟੀ ਰੇਸ਼ੀਅਲ ਸੀਗੇ। ਜਿਹੜਾ ਜਾਰਜ ਫਲਾਇਡ ਆ 46 ਸਾਲਾਂ ਦਾ ਕਾਲੇ ਮੂਲ ਦਾ ਨੌਜਵਾਨ, ਜਿਸ ਦੀ ਮਈ 25, 2020 ਨੂੰ ਮੌਤ ਹੋ ਗਈ ਸੀ, ਜਦੋਂ ਜਿਹੜਾ ਡੈਰਿਕ ਚੌਵਨ ਆ ਉਸ ਨੇ ਉਹਦੀ ਜਿਹੜੀ ਧੌਣ ਆ ਉਹਦੇ 'ਤੇ 9 ਮਿੰਟ ਅਤੇ 29 ਸੈਕਿੰਡ ਜਿਹੜਾ ਆ ਗੋਡਾ ਲਾ ਰੱਖਿਆ ਅਤੇ ਉਹਦੀ ਜਿਹੜੀ ਮੌਤ ਹੋ ਗਈ। ਜਾਰਜ ਫਲਾਇਡ ਨੂੰ ਪੁਲਿਸ ਨੂੰ ਸੱਦਣਾ ਕਿਉਂ ਪਿਆ? ਕਿਉਂਕਿ $20 ਦਾ ਇੱਕ ਕਾਊਂਟਰਫਿਟ ਜਿਹੜਾ ਬਿੱਲ ਸੀ ਉਸਨੇ ਇੱਕ ਜਿਹੜਾ ਕੱਪ ਫੂਡ ਨਾਮ ਦਾ ਗਰੋਸਰੀ ਸਟੋਰ ਆ ਜਿੱਥੇ ਦਿੱਤਾ ਸੀ, ਉਸ ਤੋਂ ਬਾਅਦ ਜਿਹੜੀ ਪੁਲਿਸ ਉੱਤੇ ਆਈ ਸੀ। ਸੋ ਜਿਹੜੇ ਮਾਨਯੋਗ ਜੱਜ ਸਾਹਿਬ ਆ ਉਹਨਾਂ ਨੇ ਇਹ ਕਿਹਾ ਵੀ ਹੁਣ ਦਹਾਕਿਆਂ ਬੱਧੀ ਜਿਹੜਾ ਆ ਜਿਹੜਾ ਡੈਰਿਕ ਚੌਵਨ ਆ ਉਹ ਜੇਲ੍ਹ ਦੇ ਵਿੱਚ ਰਹੇਗਾ। ਹਰ ਜਿਹੜਾ ਕਾਊਂਟ ਆ ਉਹ ਮੈਕਸੀਮਮ ਸੈਂਟੈਂਸ ਵੱਖ-ਵੱਖ ਲੈਂਦਾ ਹੈ। 40 ਸਾਲਾਂ ਦੀ ਸੈਕੰਡ ਡਿਗਰੀ ਅਨਇੰਟੈਂਸ਼ਨਲ ਮਰਡਰ ਦੀ ਲਈ ਹੈਗੀ ਆ, 25 ਸਾਲਾਂ ਦੀ ਸਜ਼ਾ ਜਿਹੜੀ ਆ ਥਰਡ ਡਿਗਰੀ ਮਰਡਰ ਦੇ ਲਈ ਆ, 10 ਸਾਲਾਂ ਦੀ ਜਿਹੜੀ ਆ ਸੈਕੰਡ ਡਿਗਰੀ ਮੈਨ ਸਲਾਟਰ ਦੇ ਲਈ ਆ। ਜੀ, ਇਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਥਾਂ ਦੇ ਉੱਤੇ ਜਿਹੜੇ ਇਕੱਠੇ ਹੋਏ ਸੀ, ਉਹਨਾਂ ਦੇ ਕਹਿੰਦੇ ਜੀ ਸੁੱਖ ਦਾ ਸਾਹ, ਅਤੇ ਉਹਨਾਂ ਦੇ ਵੱਲੋਂ ਜਿਹੜਾ ਇੱਦਾਂ ਆਖਿਆ ਜਾ ਰਿਹਾ ਅਤੇ ਉਹ ਕਹਿੰਦੇ ਆ ਵੀ ਇਸ ਚੀਜ਼ ਦੀ ਖੁਸ਼ੀ ਆ ਵੀ ਜਸਟਿਸ ਜਿਹੜਾ ਮਿਲਿਆ। ਇਸ ਦੇ ਉੱਤੇ ਰਾਸ਼ਟਰਪਤੀ ਬਾਈਡਨ ਉਹਨਾਂ ਦੀ ਵੀ ਟਿੱਪਣੀ ਜਿਹੜੀ ਉਹ ਆਈ ਆ। ਉਹਨਾਂ ਨੇ ਕਿਹਾ ਵੀ ਇਹ ਸਹੀ ਇੱਕ ਹਿਸਾਬ ਦੇ ਨਾਲ ਫੈਸਲਾ ਸੀਗਾ, ਅਤੇ ਨਾਲ ਹੀ ਉਹਨਾਂ ਨੇ ਇਹ ਆਖਿਆ ਵੀ US ਨੂੰ ਜਿਹੜਾ ਸਿਸਟੈਮਿਕ ਰੇਸਿਜ਼ਮ ਹੈਗਾ ਆ ਉਸ ਨੂੰ ਕਨਫਰੰਟ
ਸਿੱਧਾ ਉਸ ਦੇ ਨਾਲ ਮੱਥਾ ਜਿਹੜਾ ਆ ਉਹ ਲਾਉਣਾ ਪੈਣਾ ਹੈਗਾ ਆ। ਇਸੇ ਦੇ ਉੱਤੇ ਜਿਹੜੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਆ, ਉਸ ਨੇ ਸੈਨੇਟਰਸ ਨੂੰ ਜਾਰਜ ਫਲਾਇਡ ਦੇ ਨਾਮ ਦੇ ਉੱਤੇ ਇੱਕ ਪੋਲਿਸਿੰਗ ਐਕਟ ਜਿਹੜਾ ਆ ਉਸ ਨੂੰ ਪਾਸ ਕਰਨ ਦੇ ਲਈ ਆਖਿਆ। ਉਸਨੇ ਕਿਹਾ ਵੀ ਇਸ ਦੀ ਬੜੇ ਲੰਮੇ ਸਮੇਂ ਤੋਂ ਮੰਗ ਸੀਗੀ। ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼, ਉਹਨਾਂ ਨੇ ਕਿਹਾ ਵੀ ਜਿਹੜਾ ਟਰੂ ਜਸਟਿਸ ਆ ਉਹ ਫਲੋਇਡ ਦੇ ਨਾਲ ਉਦੋਂ ਹੀ ਆਊਗਾ ਜਦੋਂ ਰੀਅਲ ਸਿਸਟੈਮਿਕ ਚੇਂਜਸ ਜਿਹੜੇ ਆ ਉਹ ਓਵਰਆਲ ਸਾਰੇ ਪਾਸੇ ਜਿਹੜੇ ਉਹ ਆਉਣਗੇ। ਸੋ ਫਲੋਇਡ ਦਾ ਭਰਾ ਟੈਰਸ ਫਲੋਇਡ, ਉਸਨੇ ਕਿਹਾ ਵੀ ਮੈਂ ਉਸ ਨੂੰ ਮਿਸ ਕਰੂੰਗਾ ਅਤੇ ਪਰ ਮੈਨੂੰ ਪਤਾ ਹੈ ਵੀ ਇਹ ਇਤਿਹਾਸ ਦਾ ਇੱਕ ਮਰਹਲਾ ਜਿਹੜਾ ਇਸ ਟਾਈਮ ਹੈਗਾ ਆ। ਅਮਰੀਕਾ ਹੀ ਨਹੀਂ, ਪੂਰੀ ਦੁਨੀਆ ਦੇ ਵਿੱਚ ਇਸ ਜਿਹੜੇ ਟਰਾਇਲ ਦੇ ਉੱਤੇ ਲੋਕਾਂ ਦੀਆਂ ਬੜੇ ਕਹਿ ਲਓ ਵੀ ਤਿੱਖੀਆਂ ਨਜ਼ਰਾਂ ਜਿਹੜੀਆਂ ਆ ਉਹ ਪਈਆਂ ਲੱਗੀਆਂ ਹੋਈਆਂ ਸੀਗੀਆਂ। ਅਤੇ ਅੱਜ ਇਸ ਫੈਸਲੇ ਤੋਂ ਬਾਅਦ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਛ ਤਬਦੀਲੀ ਜਿਹੜੀ ਆਉਂਦੀ ਆ, ਕੋਈ ਚੇਂਜਸ ਹੁੰਦੇ ਆ, ਇਹ ਦੇਖਣ ਵਾਲੀ ਜਿਹੜੀ ਗੱਲ ਰਹੂਗੀ। ਉੱਧਰ ਜਸਟਿਸ ਡਿਪਾਰਟਮੈਂਟ ਆ, ਉਹਨਾਂ ਨੇ ਕਿਹਾ ਵੀ ਜਿਹੜੀ ਫਲੋਇਡ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਆ ਉਹ ਔਨਗੋਇੰਗ ਹੈਗੀ ਆ। ਸੋ ਇਸ ਦਾ ਮਤਲਬ ਇਹ ਹੈਗਾ ਵੀ ਡੈਰਿਕ ਚੌਵਨ ਦੇ ਉੱਤੇ ਅਤੇ ਉਸ ਦੇ ਨਾਲ ਜਿਹੜੇ ਸਾਥੀ ਉਸ ਟਾਈਮ ਦੇ ਉੱਤੇ ਪੁਲਿਸ ਵਾਲੇ ਸੀਗੇ, ਉਹਨਾਂ ਦੇ ਉੱਤੇ ਕਈ ਹੋਰ ਫੈਡਰਲ ਸਿਵਲ ਰਾਈਟ ਦੇ ਜਿਹੜੇ ਚਾਰਜਸ ਆ ਉਹ ਵੀ ਲਗਾਏ ਜਾ ਸਕਦੇ ਆ ਜੇ ਇਨਵੈਸਟੀਗੇਸ਼ਨ ਦੇ ਵਿੱਚ ਕੁਛ ਇਹਨਾਂ ਨੂੰ ਲੱਭਦਾ ਆ। ਸੋ ਸਾਰਿਆਂ ਨੇ ਤਕਰੀਬਨ ਇਸ ਦੀ ਲਾਈਵ ਸਟਰੀਮ ਜਦੋਂ ਉਹ ਜੱਜ ਆ ਉਹਨਾਂ ਨੇ ਗਿਲਟੀ ਜਿਹੜਾ ਉਹ ਦੱਸਿਆ। ਸੋ ਇਸ ਦਾ ਮਤਲਬ ਹੁਣ ਇਹ ਆ ਵੀ ਜਿਹੜਾ ਡੈਰਿਕ ਚੌਵਨ ਆ ਉਸ ਨੂੰ ਜਾਰਜ ਫਲੋਇਡ ਦੇ ਕਤਲ ਦੇ ਵਿੱਚ ਹੁਣ ਦੋਸ਼ੀ ਜਿਹੜਾ ਆ ਉਹ ਕਰਾਰ ਦੇ ਦਿੱਤਾ ਗਿਆ। 3 ਵੱਖੋ ਵੱਖਰੇ ਜਿਹੜੇ ਚਾਰਜਸ ਆ ਉਹ ਲਗਾਏ ਗਏ ਸੀਗੇ। ਸੋ ਉਹਨਾਂ ਦੇ ਡਿਫੈਂਸ ਦੇ ਵੱਲੋਂ ਹੁਣ ਇਹੀ ਆ, ਹੁੰਦਾ ਹੀ ਇੱਦਾਂ ਵੀ ਉਹ ਉਤਲੀ ਅਦਾਲਤ ਦੇ ਵਿੱਚ ਜਿਹੜੇ ਉਹ ਹਰਜੋਤ ਸਿੰਘ ਜੀ ਜਾਣਗੇ ਅਤੇ ਇਸ ਨੂੰ ਨਤੀਜਾ ਕੀ ਸਜ਼ਾ ਜਿਹੜੀ ਹੋਊਗੀ ਇਸ ਨੂੰ ਸੁਣਾਉਣ ਦੇ ਲਈ ਜੱਜ ਜਿਹੜੇ ਕਈ ਹਫ਼ਤਿਆਂ ਦਾ ਸਮਾਂ ਵੀ ਜਿਹੜਾ ਆ ਉਹ ਲੈ ਸਕਦੇ ਨੇ। ਸੋ ਇਹ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈਗਾ ਆ। ਫੈਸਲਾ ਆਉਣ ਤੋਂ ਪਹਿਲਾਂ ਵੀ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ ਕਹਿੰਦੇ ਵੀ ਮੈਂ ਅਰਦਾਸ ਕਰ ਰਿਹਾ ਹਾਂ ਵੀ ਸਹੀ ਫੈਸਲਾ ਜਿਹੜਾ ਆ ਉਹ ਆਵੇਗਾ। ਸੋ ਤਕਰੀਬਨ ਇੱਕ ਥਾਂ ਦੇ ਉੱਤੇ ਹਰਜੋਤ ਸਿੰਘ ਜੀ ਵੀਡੀਓਜ਼ ਦੇ ਵਿੱਚ ਦੇਖਿਆ ਗਿਆ, ਲੋਕ ਜਿਸ ਥਾਂ ਦੇ ਉੱਤੇ ਇਸ ਨੂੰ ਮਾਰਿਆ ਗਿਆ ਸੀ, ਕਤਲ ਜਿਸ 'ਤੇ ਜਾਰਜ ਫਲੋਇਡ ਦਾ ਕੀਤਾ ਗਿਆ ਸੀਗਾ, ਉੱਥੇ ਲੋਕ ਨਾਅਰੇ ਵੀ ਲਾ ਰਹੇ ਸੀ, ਨੋਟ ਵੀ ਜਿਹੜੇ ਆ ਉੱਥੇ ਜਿਹੜੇ ਅਖਬਾਰ ਰਹੇ ਸੀ। ਸੋ ਇਹ ਇੱਕ ਨਵੀਂ ਚੀਜ਼ ਜਿਹੜੀ ਪਹਿਲੀ ਵਾਰੀ ਜਿਹੜੀ ਉਹ ਦੇਖਣ ਨੂੰ ਜਿਹੜੀ ਉਹ ਮਿਲੀ ਹੈਗੀ ਆ। ਅਤੇ ਕਈ ਲੋਕਾਂ ਨੇ, ਬਹੁਤ ਸਾਰੇ ਜਿਹੜੇ ਚਾਹੇ ਉਹ BLM ਵਾਲੇ ਆ ਚਾਹੇ ਇਸ ਦੇ ਹੱਕ ਵਾਲੇ ਆ, ਬੜੇ ਲੋਕਾਂ ਨੇ ਜਿਹੜਾ ਆ ਇਸ ਫੈਸਲੇ ਦੀ ਜਿਹੜੀ ਆ ਉਹ ਸ਼ਲਾਘਾ ਹੁਣ ਕੀਤੀ ਆ। ਪਰ ਇਹ ਹੁਣ ਦੇਖਣਾ ਹੋਊਗਾ ਵੀ ਜਿਸ ਤਰੀਕੇ ਦੇ ਨਾਲ ਮੈਕਸੀਨ ਵਾਟਰਸ ਦਾ ਜਿਹੜਾ ਉਹ ਬਿਆਨ ਆਇਆ ਸੀਗਾ ਕਿ ਜਿਹੜੀਆਂ ਹੁਣ ਉਸ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਉਸ ਤੋਂ ਬਾਅਦ 'ਚ ਚਰਚਾ ਸੁਣੀ ਸੀਗੀ ਵੀ ਇਹ ਕਿਤੇ ਟਰਾਇਲ ਜਿਹੜਾ ਆ ਉਸ ਦੇ ਨਤੀਜੇ ਦੇ ਉੱਤੇ ਕੋਈ ਅਸਰ ਨਾ ਪਾ ਦੇਵੇ ਜਾਂ ਉਹਨਾਂ ਨੂੰ ਅਪੀਲ ਕਰਨ ਦਾ ਮੌਕਾ ਹੋਊਗਾ ਜਾਂ ਨਹੀਂ ਹੋਊਗਾ, ਉਹ ਜਿਹੜਾ ਹੁਣ ਦੇਖਣਾ ਪਊਗਾ। ਉੱਧਰ ਮੈਕਸੀਨ ਵਾਟਰਸ ਦੇ ਮਾਮਲੇ ਦੇ ਵਿੱਚ ਹੀ ਅੱਜ ਹਾਊਸ ਦੇ ਵਿੱਚ ਜਿਹੜਾ ਕੈਵਿਨ ਮਕਾਰਥੀ ਉਹਨਾਂ ਦੇ ਦੁਆਰਾ ਲਿਆਂਦਾ ਗਿਆ ਸੀਗਾ ਰੈਜ਼ੋਲੂਸ਼ਨ ਉਹਨਾਂ ਨੂੰ ਸੈਂਸ਼ਰ ਕਰਨ ਦਾ, ਉਸ ਨੂੰ ਹਾਊਸ ਨੇ ਜਿਹੜਾ ਉਹ ਰਿਜੈਕਟ ਰੱਦ ਉਹ ਕਰ ਦਿੱਤਾ ਹੈਗਾ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਜਿਹੜੇ ਫਲੈਗਸ ਆ US ਦੇ ਉਹਨਾਂ ਨੂੰ ਹਾਫ ਲੋਨ ਜਿਹੜਾ ਹਾਫ ਸਟਾਫ ਕਰਨ ਦੇ ਲਈ ਆਰਡਰ ਦਿੱਤਾ ਹੈ। ਇਹ ਜਿਹੜੇ ਵਾਈਸ ਪ੍ਰੈਜ਼ੀਡੈਂਟ ਮੌਨਰੇਲ ਆ ਉਹਨਾਂ ਦੀ ਮੌਤ ਦੇ ਸੰਬੰਧ ਦੇ ਵਿੱਚ ਦਿੱਤਾ ਆ। 93 ਸਾਲਾਂ ਦੇ ਵਾਈਸ ਪ੍ਰੈਜ਼ੀਡੈਂਟ ਵਾਲਟਰ ਮੌਨਰੇਲ ਜਿਹੜੇ ਆ ਉਹ ਜਿਮੀ ਕਾਰਟਰ ਜਦੋਂ ਪ੍ਰੈਜ਼ੀਡੈਂਟ ਸੀ ਉਸ ਟਾਈਮ ਉਹਨਾਂ ਦੇ ਨਾਲ ਵਾਈਸ ਪ੍ਰੈਜ਼ੀਡੈਂਟ ਸੀ, ਉਹਨਾਂ ਦੀ ਜਿਹੜੀ ਮੌਤ ਹੋ ਗਈ ਸੀ ਸੋਮਵਾਰ ਨੂੰ। ਸੋ ਉਹਨਾਂ ਦੀ ਜਿਹੜੀ ਆ ਯਾਦ ਦੇ ਵਿੱਚ US ਦੇ ਜਿਹੜੇ ਫਲੈਗਸ ਆ, ਜਿੰਨੇ ਵੀ ਪਬਲਿਕ ਗਰਾਊਂਡਸ, ਮਿਲਟਰੀ ਪੋਸਟ, ਨੇਵਲ ਸਟੇਸ਼ਨਸ, ਜਿੰਨੀਆਂ ਵੀ ਐਮਬੈਸੀਜ਼ USA ਦੀਆਂ ਹੈਗੀਆਂ ਆਲ ਓਵਰ ਦੀ ਵਰਲਡ, ਉਹ ਸਾਰਿਆਂ 'ਤੇ ਜਿਹੜਾ ਫਲੈਗ ਆ ਉਹ ਹਾਫ ਸਟਾਫ ਹੋਊਗਾ। ਜੀ ਬਿਲਕੁਲ। ਸੋ ਇਹ ਹਰਜੋਤ ਸਿੰਘ ਜੀ, ਇਹ ਤਕਰੀਬਨ ਇੱਦਾਂ ਹੀ ਹੁੰਦਾ ਜਿੱਦਾਂ ਕੋਈ ਸਿਟਿੰਗ ਜਾਂ ਸੈਨੇਟਰ ਹੋਵੇ, ਉਹਨਾਂ ਦੇ ਵੀ ਜਿਹੜੇ ਦੁੱਖ ਦੇ ਪ੍ਰਗਟਾਵੇ ਦੇ ਵਿੱਚ ਜ਼ਿਆਦਾਤਰ ਇਸ ਤਰੀਕੇ ਦੇ ਨਾਲ ਕਰ ਜਿਹੜਾ ਉਹ ਦਿੱਤਾ ਜਾਂਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਇੱਕ ਜੱਜ ਦੇ ਦੁਆਰਾ ਅਸਤੀਫਾ ਜਿਹੜਾ ਆ ਉਹ ਦੇ ਦਿੱਤਾ ਗਿਆ। ਜਦ ਇਸ ਜੱਜ ਨੇ ਮੰਨਿਆ, ਨੈਟਲੀ ਚੇਜ਼ ਕੋਲੋਰਾਡੋ ਡਿਸਟ੍ਰਿਕਟ ਦੇ ਜਿਹੜੇ ਜੱਜ ਸੀਗੇ, ਉਹਨਾਂ ਨੇ ਮੰਨਿਆ ਵੀ ਉਹ ਆਪਣੇ ਕੋਰਟ ਇੰਪਲਾਈਜ਼ ਦੇ ਮੋਹਰੇ ਜਿਹੜਾ ਰੇਸ਼ੀਅਲ ਸਲਰ ਜਿਹੜਾ N-ਵਰਡ ਸੀਗਾ
ਉਸ ਨੂੰ ਉਹ ਵਰਤਦੇ ਰਹੇ ਹੈਗੇ ਆ। ਸੋ ਕੋਲੋਰਾਡੋ ਸੁਪਰੀਮ ਕੋਰਟ ਨੇ ਬੀਤੇ ਸ਼ੁੱਕਰਵਾਰ ਇੱਕ ਆਰਡਰ ਜਿਹੜਾ ਉਹ ਇਸ਼ੂ ਕੀਤਾ ਸੀਗਾ, ਜਿਸ ਦੇ ਨਾਲ ਇਹਨਾਂ ਨੂੰ ਪਬਲਿਕਲੀ ਸੈਂਸ਼ੋਰ ਕਰ ਦਿੱਤਾ ਗਿਆ ਸੀਗਾ ਇਸ ਜੱਜ ਨੂੰ, ਅਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਅਸਤੀਫੇ ਨੂੰ ਵੀ ਉਹਨਾਂ ਨੇ ਅਸੈਪਟ ਕਰ ਲਿਆ ਸੀਗਾ। ਸੋ ਇਹ ਜਿਹੜਾ ਮਸਲਾ ਆ ਇਸ ਟਾਈਮ ਦੇ ਉੱਤੇ ਇਹਨਾਂ ਦੇ ਨਾਲ ਜਿਹੜਾ ਉਹ ਚੱਲਿਆ ਆ। ਸੋ ਕਹਿੰਦੇ ਵੀ 2020 ਸਾਲ ਦੇ ਵਿੱਚ ਜਿਹੜੀ ਜੱਜ ਚੇਜ਼ ਸੀਗੀ ਉਸਨੇ ਮੰਨਿਆ ਵੀ ਉਸਨੇ ਇੱਦਾਂ ਦੀਆਂ ਗੱਲਾਂ ਜਿਹੜੀਆਂ ਆ ਆਪਣੇ ਹੋਰ ਕੋਰਟ ਇੰਪਲੋਈਜ਼ ਆ ਉਹਨਾਂ ਦੇ ਸਾਹਮਣੇ ਜਿਹੜੀਆਂ ਆ ਉਹ ਵਰਤੀਆਂ ਹੈਗੀਆਂ ਆ। ਅਗਲੀ ਖਬਰ ਜਿਹੜੀ ਆ ਰਸ਼ੀਆ ਤੋਂ ਆ ਰਹੀ ਆ। ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਜਿਹੜੇ ਆ ਉਹ ਹੁਣ ਐਨੂਅਲ ਐਡਰੈਸ ਜਿਹੜਾ ਸਟੇਟ ਆਫ ਦਾ ਨੇਸ਼ਨ ਉਹਨਾਂ ਨੇ ਅੱਜ ਕੀਤਾ ਹੈਗਾ। ਇਹ ਸਪੀਚ ਉਸ ਟਾਈਮ ਕੀਤਾ ਜਦੋਂ ਉੱਥੇ ਦੇ ਓਪੋਜੀਸ਼ਨ ਲੀਡਰ ਜਿਹੜੇ ਹੈਗੇ ਅਲੈਕਸੀ ਨਾਵਲਿਨ ਉਹਨਾਂ ਨੇ ਹੰਗਰ ਸਟ੍ਰਾਈਕ ਕੀਤੀ ਹੋਈ ਹੈਗੀ ਆ, ਅਤੇ ਉਹਨਾਂ ਦੀ ਹਾਲਤ ਜਿਹੜੀ ਬੜੀ ਨਾਜ਼ੁਕ ਆ। ਉਹਨਾਂ ਨੂੰ ਪ੍ਰਿਜ਼ਨ ਜਿਹੜਾ ਹਸਪਤਾਲ ਆ ਜੇਲ੍ਹ ਦੇ ਵਿੱਚ ਉੱਥੇ ਜਿਹੜਾ ਐਡਮਿਟ ਕੀਤਾ ਗਿਆ ਅਤੇ ਧੱਕੇ ਦੇ ਨਾਲ ਵਿਟਾਮਿਨਸ ਅਤੇ ਫੂਡ ਦਿੱਤਾ ਜਾ ਰਿਹਾ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਵੀ ਪਿਛਲੇ ਦਿਨਾਂ 'ਚ ਸਟੇਟਮੈਂਟ ਦਿੱਤੀ ਸੀ ਵੀ ਜੇ ਓਪੋਜੀਸ਼ਨ ਲੀਡਰ ਨੈਵਲਿਨ ਦੀ ਮੌਤ ਹੁੰਦੀ ਆ ਜਾਂ ਉਹਨਾਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਤਾਂ ਰਸ਼ੀਆ ਜਿਹੜਾ ਆ ਡਾਇਰੈਕਟਲੀ ਉਹਦੇ ਲਈ ਜਿਹੜਾ ਜ਼ਿੰਮੇਵਾਰ ਹੋਊਗਾ। ਜੀ ਬਿਲਕੁਲ। ਹਰਜੋਤ ਸਿੰਘ ਜੀ, ਆਪਣੇ ਜਿਹੜੇ ਪਹਿਲੇ ਹੀ ਖਬਰ ਦੇ ਨਾਲ ਜੇ ਜੁੜੀ ਹੋਈ ਗੱਲ ਕਰਦੇ ਜਾਈਏ, ਜੂਰਰਸ ਦੇ ਬਾਰੇ ਅਜੇ ਵੀ ਕਿਸੇ ਨੂੰ ਨਹੀਂ ਪਤਾ ਵੀ ਉਹ ਅਸਲ ਦੇ ਵਿੱਚ ਜਿਹੜੇ ਉਹ ਕੌਣ ਆ। ਉਹ ਜੱਜ ਦੇ ਉੱਤੇ ਕਹਿੰਦੇ ਨਿਰਭਰ ਕਰਦਾ ਹੁੰਦਾ ਆ ਵੀ ਜਦੋਂ ਮੰਨਦੇ ਨੇ ਵੀ ਸਾਰਾ ਕੁਛ ਜਿਹੜਾ ਉਹ ਸੇਫ ਹੈਗਾ ਆ, ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਬਾਰੇ ਜਿਹੜਾ ਉਹ ਦੱਸਿਆ ਜਾਂਦਾ ਹੈਗਾ ਆ। ਉਹਨਾਂ ਨੇ ਜਦ ਫੈਸਲਾ ਜਿਹੜਾ ਉਹ ਸੁਣਾਉਣਾ ਸੀਗਾ, ਉਹਨਾਂ ਨੇ ਕਿਹਾ ਪਹਿਲਾਂ ਧੰਨਵਾਦ ਕੀਤਾ ਸਾਰੀ ਜਿਊਰੀ ਦਾ ਵੀ ਤੁਸੀਂ ਜਿਹੜੀ ਸਰਵਿਸ ਦਿੱਤੇ ਆ, ਅਤੇ ਖਾਸ ਕਰਕੇ ਕਿਹਾ ਵੀ ਇਸ ਮਾਮਲੇ ਦੇ ਵਿੱਚ ਕਿਉਂਕਿ ਤੁਹਾਡੇ ਉੱਤੇ ਭਾਰ ਹੋਰ ਵੀ ਜ਼ਿਆਦਾ ਸੀਗਾ ਜਿਹੜੀ ਇਸ ਚੀਜ਼ ਦੇ ਵਿੱਚ। ਸੋ ਕਾਫੀ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਹਰਜੋਤ ਸਿੰਘ ਜੀ ਜੂਰਰਸ ਜਿਹੜੇ ਆ ਉਹਨਾਂ ਨੇ ਦੋਨਾਂ ਹੀ ਪ੍ਰੋਸੀਕਿਊਟਰਸ ਅਤੇ ਡਿਫੈਂਸ ਵਾਲਿਆਂ ਨੇ ਉਹਨਾਂ ਦੀ ਇੱਕ ਹਿਸਾਬ ਦੇ ਨਾਲ ਸ਼ਨਾਖਤ ਇੱਕ ਹਿਸਾਬ ਨਾਲ ਕੀਤੀ, ਪੂਰਾ ਇੱਕ ਹਿਸਾਬ ਨਾਲ ਇੰਟਰਵਿਊ ਕੀਤੀਆਂ ਜਾਂਦੀਆਂ। ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਦੋਨੋਂ ਹੀ ਤਰਫੋਂ ਵਕੀਲ ਜਿਹੜੇ ਮੰਨਦੇ ਆ ਫਿਰ ਉਸ ਜੂਰਰ ਨੂੰ ਜਿਹੜਾ ਉਹ ਸਿਲੈਕਟ ਕੀਤਾ ਜਾਂਦਾ ਆ। 20 ਸਾਲ ਦੀ ਉਮਰ ਤੋਂ ਲੈ ਕੇ 20s ਦੇ ਵਿੱਚ ਇੱਕ ਜਿਹੜੀਆਂ ਕੁੜੀਆਂ ਤੋਂ ਲੈ ਕੇ ਜਿਹੜੇ ਆ ਉਹ ਵੱਡੀ ਉਮਰ ਤੱਕ ਜਿਹੜੇ 50s ਦੇ ਵਿੱਚ ਜਿਹੜੇ ਆ ਉਹ ਬੰਦੇ ਮੁੜੀਆਂ ਜਿਹੜੀਆਂ ਆ ਉਹ ਇਸ ਜਿਊਰੀ ਦੇ ਵਿੱਚ ਸ਼ਾਮਲ ਸਨ। ਸੋ ਬਹੁਤ ਲੋਕਾਂ ਨੂੰ ਇਹ ਤਾਂਘ ਹੈਗੀ ਆ ਪਤਾ ਲੱਗੇ ਵੀ ਕਿਹੜੇ ਕਿਹੜੇ ਜਿਊਰੀ ਦੇ ਮੈਂਬਰ ਸੀਗੇ, ਪਰ ਕਿਉਂਕਿ ਇੰਨਾ ਹਾਈ ਪ੍ਰੋਫਾਈਲ ਕੇਸ ਹੋਣ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਜਿਹੜੀ ਸ਼ਨਾਖਤ ਆ ਉਹ ਗੋਪਨੀ ਰੱਖੀ ਗਈ ਹੈਗੀ ਆ। ਅਗਲੀ ਖਬਰ ਯੂਕਰੇਨ ਤੋਂ ਆ ਰਹੀ ਹੈ, ਜਿੱਥੇ ਕਿ ਯੂਕਰੇਨ ਦੇ ਪ੍ਰੈਜ਼ੀਡੈਂਟ ਵੋਲੋਡਿਮਰ ਜ਼ੈਲੈਂਸਕੀ ਜਿਹੜੇ ਆ ਉਹਨਾਂ ਨੇ ਰਸ਼ੀਆ ਦੇ ਆਪਣੇ ਕਾਊਂਟਰਪਾਰਟ ਵਲਾਦੀਮੀਰ ਪੁਟਿਨ ਨੂੰ ਈਸਟਰਨ ਯੂਕਰੇਨ ਦੇ ਵਿੱਚ ਮਿਲਣ ਦੇ ਲਈ ਗੱਲਬਾਤ ਕੀਤੀ ਆ, ਕਿਉਂਕਿ ਯੂਕਰੇਨ ਦੇ ਬਾਰਡਰ ਦੇ ਉੱਤੇ ਹੁਣ ਕਾਫੀ ਜਿਹੜੀ ਸਿਚੁਏਸ਼ਨ ਆ ਉਹ ਟੈਂਸ ਬਣੀ ਹੋਈ ਹੈਗੀ ਆ। ਕਹਿੰਦੇ ਵੀ ਸੰਨ 2014 ਤੋਂ ਬਾਅਦ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਰਸ਼ੀਆ ਦੇ ਜਿਹੜੇ ਟਰੂਪਸ ਆ ਉਹ ਇਸ ਬਾਰਡਰ ਦੇ ਉੱਤੇ ਜਿਹੜਾ ਆ ਇਕੱਠੇ ਹੋਏ ਹੈਗੇ ਆ। 40,000 ਦੇ ਕਰੀਬ ਟਰੂਪਸ ਜਿਹੜੇ 40 ਬਟਾਲੀਅਨਸ ਟੈਕਟੀਕਲ ਗਰੁੱਪ ਬਣਦੇ ਹੈਗੇ ਆ, ਅਤੇ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਆਰਮੀ ਦਾ ਸਮਾਨ ਆ ਉਹ ਵੀ ਬਹੁਤ ਜ਼ਿਆਦਾ ਉੱਥੇ ਇਕੱਠਾ ਹੋਇਆ ਆ। ਰਸ਼ੀਅਨ ਮਿਨਿਸਟਰੀ ਆਫ ਡਿਫੈਂਸ ਨੇ ਕਿਹਾ ਵੀ 20 ਦੇ ਕਰੀਬ ਜਿਹੜੇ ਸ਼ਿਪ ਆ ਉਹ ਵੀ ਜਿਹੜੇ ਬਲੈਕ ਸੀ ਦੇ ਵਿੱਚ ਐਕਸਰਸਾਈਜ਼ ਕਰ ਰਹੇ ਆ। ਸੋ ਸ਼ਰੇਆਮ ਜਿੱਦਾਂ ਇੱਕ ਤਰ੍ਹਾਂ ਨਾਲ ਰਸ਼ੀਆ ਵਾਲਿਆਂ ਨੇ ਯੂਕਰੇਨ ਦੇ ਉੱਤੇ ਅਟੈਕ ਕਰਨ ਦੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਹੋਈਆਂ ਆ। ਜੀ ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੱਲ੍ਹ ਵੀ ਆਪਾਂ ਇਸ ਦਾ ਜਿਹੜਾ ਜ਼ਿਕਰ ਕੀਤਾ ਸੀਗਾ ਵੀ LA ਦੇ ਵਿੱਚ ਇੱਕ ਉਦੋਂ ਦੇ ਮੇਅਰ ਦੇ ਦੁਆਰਾ ਜਿਹੜਾ ਇੱਕ $24 ਮਿਲੀਅਨ ਦਾ ਪ੍ਰਪੋਜ਼ਡ ਪਾਇਲਟ ਪ੍ਰੋਗਰਾਮ, ਜਿਸ ਦੇ ਵਿੱਚ $24 ਮਿਲੀਅਨ ਖਰਚੇ ਜਾਣੇ ਆ, ਇਨਕਮ ਬੇਸਿਕ ਇਨਕਮ ਬਜਟ ਪ੍ਰੋਗਰਾਮ ਜਿਹੜਾ ਉਹ ਚਾਲੂ ਕੀਤਾ ਗਿਆ ਆ। ਉੱਧਰ ਹੋਮਲੈਸਨੈਸ ਦੇ ਮਾਮਲੇ ਦੇ ਵਿੱਚ ਇੱਕ ਜੱਜ ਨੇ ਫੈਸਲਾ ਇਹ ਸੁਣਾਇਆ ਆ ਵੀ ਜਿਹੜੇ ਸਕਿਡ ਰੋ ਦੇ ਰੈਜ਼ੀਡੈਂਟਸ ਹੈਗੇ ਆ ਉਹਨਾਂ ਨੂੰ LA ਸ਼ਹਿਰ ਜਿਹੜਾ ਉਹ ਸ਼ੈਲਟਰ ਪ੍ਰਦਾਨ ਕਰੇ। ਉੱਧਰ ਖਬਰਾਂ ਇਹ ਜਿਹੜੀਆਂ ਆ ਰਹੀਆਂ ਵੀ ਜਿਹੜਾ LA ਦਾ ਹੋਮਲੈਸਨੈਸ ਕ੍ਰਾਈਸਿਸ ਆ ਉਸ ਨੂੰ ਨਜਿੱਠਣ ਦੇ ਲਈ $1 ਬਿਲੀਅਨ ਤੱਕ ਦਾ ਜਿਹੜਾ ਖਰਚਾ ਆ ਉਹ ਆ ਸਕਦਾ ਹੈ। ਉੱਥੋਂ ਦੇ ਮੇਅਰ ਨੇ ਕਹਿੰਦੇ ਆ ਵੀ ਆਪਣੇ ਜਿਹੜੇ ਬਜਟ ਦੇ ਵਿੱਚ ਇਹ ਚੀਜ਼ ਨੂੰ ਪ੍ਰਪੋਜ਼ ਕੀਤਾ ਹੈਗਾ ਆ। ਸੋ ਕਾਫੀ ਵੱਡੀ ਰਾਸ਼ੀ ਜਿਹੜੀ ਆ ਹੋਮਲੈਸਨੈਸ ਨੂੰ ਨਜਿੱਠਣ ਦੇ ਲਈ ਜਿਹੜੀ ਉਹ ਰੱਖਣ ਜਾ ਰਹੇ ਹੈਗੇ ਆ।
ਕੀ ਇਸ ਦੇ ਉੱਤੇ ਲੋਕ ਸੋਚਣਗੇ, ਕੀ ਕੁਛ ਕਰਨਗੇ, ਇਹ ਵੀ ਕਾਫੀ ਜਿਹੜੀ ਇਸ ਦੇ ਉੱਤੇ ਚਰਚਾ ਜਿਹੜੀ ਆ ਉਹ ਭਖ ਰਹੀ ਆ। ਜੀ, ਅਗਲੀ ਖਬਰ ਜਿਹੜੀ ਆ ਕਰੋਨਾ ਵਾਇਰਸ ਦੇ ਵੈਕਸੀਨ ਦੇ ਸੰਬੰਧ ਦੇ ਵਿੱਚ ਆ। ਨਵਾਡਾ ਦੇ ਵਿੱਚ ਇੱਕ 18 ਸਾਲਾਂ ਦੀ ਜਿਹੜੀ ਬੱਚੀ ਆ, ਉਸ ਨੇ ਜੌਨਸਨ ਐਂਡ ਜੌਨਸਨ ਦਾ ਜਿਹੜਾ ਟੀਕਾ ਲਿਆ ਸੀ, ਉਹ ਤੋਂ ਬਾਅਦ ਉਹਦੇ ਬ੍ਰੇਨ ਦੇ ਵਿੱਚ ਜਿਹੜੇ ਕਲੌਟ ਬਣ ਗਏ ਅਤੇ 3 ਉਹਦੀਆਂ ਬ੍ਰੇਨ ਦੀਆਂ ਜਿਹੜੀਆਂ ਸਰਜਰੀਜ਼ ਹੋ ਚੁੱਕੀਆਂ ਹੈਗੀਆਂ ਆ। ਉਹਨੂੰ ਸੀਜ਼ਰਸ ਵੀ ਜਿਹੜੇ ਪਏ ਸੀਗੇ। ਇਹ ਜੌਨਸਨ ਐਂਡ ਜੌਨਸਨ ਟੀਕੇ ਦੀ ਆਪਾਂ ਪਹਿਲਾਂ ਵੀ ਡਿਸਕਸ ਕੀਤੀ ਆ ਵੀ 7-8 ਦੇ ਕਰੀਬ ਇੱਦਾਂ ਦੇ ਇੰਸੀਡੈਂਟ ਆਏ ਆ ਜਿਨ੍ਹਾਂ ਲੋਕਾਂ ਨੂੰ ਜਿਹੜਾ ਉਹਦਾ ਬਹੁਤ ਜ਼ਿਆਦਾ ਇਫੈਕਟ ਹੋਇਆ। ਇੱਕ ਜਣੇ ਦੀ ਮੌਤ ਵੀ ਹੋਈ ਸੀ। ਅਤੇ ਜਿਹੜੀ FDA ਆ ਅਤੇ CDC ਆ, ਉਹਨਾਂ ਨੇ ਜੌਨਸਨ ਐਂਡ ਜੌਨਸਨ ਦਾ ਜਿਹੜਾ ਵੈਕਸੀਨ ਆ ਉਹਨੂੰ ਵਰਤਣ ਤੋਂ ਜਿਹੜੀ ਨਾਂਹ ਕਰ ਦਿੱਤੀ ਸੀ। ਅਤੇ ਅੱਜ ਇਹ ਵੀ ਖਬਰ ਆਈ ਆ ਵੀ CDC ਨੇ ਜੌਨਸਨ ਐਂਡ ਜੌਨਸਨ ਨੂੰ ਆਪਣੇ ਨਵੇਂ ਜਿਹੜੇ ਵੈਕਸੀਨ ਆ ਉਹਨਾਂ ਦੀ ਪ੍ਰੋਡਕਸ਼ਨ ਵੀ ਬੰਦ ਕਰਨ ਦੇ ਲਈ ਕਹਿ ਦਿੱਤਾ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਜਿਹੜਾ ਰੌਨ ਡਿਸੈਂਟਸ ਆ, ਇੱਕ ਵਾਰੀ ਫਿਰ ਚਰਚਾ ਦਾ ਵਿਸ਼ਾ ਜਿਹੜਾ ਉਹ ਬਣੇ ਨੇ, ਖਾਸ ਕਰਕੇ ਇਸ ਲਈ ਵੀ ਕਹਿੰਦੇ ਵੀ ਹੁਣ ਉੱਥੇ ਇੱਕ ਨਵਾਂ ਬਿੱਲ ਜਿਹੜਾ ਆ ਉਹ ਪਾਸ ਕੀਤਾ ਗਿਆ ਆ, ਜਿਸ ਦੇ ਵਿੱਚ ਜਿਹੜਾ ਕੋਈ ਪ੍ਰੋਟੈਸਟ ਹਰਜੋਤ ਸਿੰਘ ਜੀ ਕਰਦਾ ਆ ਉਸ ਨੂੰ ਲੈ ਕੇ ਜਿਹੜਾ ਉਹਨਾਂ ਨੂੰ ਤਿੱਖੇ ਫਾਈਨ ਅਤੇ ਜਿਹੜੀਆਂ ਤਿੱਖੇ ਜਿਹੜੀ ਸਜ਼ਾ ਆ ਉਹ ਕੀਤੀ ਜਾ ਸਕਦੀ ਆ। ਬਹੁਤ ਸਾਰੇ ਲੋਕ ਇਸ ਨੂੰ ਫਸਟ ਜਿਹੜਾ ਅਮੈਂਡਮੈਂਟ ਆ ਉਸ ਦਾ ਵਿਰੋਧੀ ਬਿੱਲ ਜਿਹੜਾ ਉਹ ਦੱਸ ਰਹੇ ਆ। ਗਵਰਨਰ ਜਿਹੜੇ ਆ ਰੌਨ ਡਿਸੈਂਟਸ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਬਿੱਲ ਹੈ ਐਂਟੀ ਰਾਈਟ ਬਿੱਲ ਹੈਗਾ ਆ, ਪਰ ਜਿਹੜੇ ਪ੍ਰੋਟੈਸਟ ਦੇ ਹੱਕ ਦੇ ਵਾਲੇ ਹੁੰਦੇ ਆ ਉਹ ਕਹਿ ਰਹੇ ਆ ਵੀ ਇਹਦਾ ਮਤਲਬ ਆ ਵੀ ਤੁਸੀਂ ਹੁਣ ਕਿਸੇ ਥਾਂ ਦੇ ਉੱਤੇ ਵੀ ਪ੍ਰੋਟੈਸਟ ਜਿਹੜਾ ਉਹ ਨਹੀਂ ਕਰ ਸਕੋਗੇ, ਖਾਸ ਕਰਕੇ ਫਲੋਰੀਡਾ ਦੇ ਵਿੱਚ। ਸੋ ਕਹਿੰਦੇ ਆ ਵੀ ਰੌਨ ਡਿਸੈਂਟਸ ਨੇ ਕਿਹਾ ਵੀ ਇਹ ਜਿਹੜਾ ਸਿਵਲ ਅਨਰੈਸਟ ਬਾਰ-ਬਾਰ ਹੋ ਰਹੀ ਆ ਉਸ ਨੂੰ ਕ੍ਰੈਕ ਡਾਊਨ ਕਰਨ ਦੇ ਲਈ ਇਸ ਤਰੀਕੇ ਦੇ ਨਾਲ ਇਹ ਨਵਾਂ ਕਾਨੂੰਨ ਜਿਹੜਾ ਉਹ ਲਿਆਂਦਾ ਜਾ ਰਿਹਾ ਹੈਗਾ ਆ। ਸੋ ਇਹ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਵੀ ਲੋਕ ਇਸ ਮਾਮਲੇ ਦੇ ਵਿੱਚ ਅੱਗੇ ਕੀ ਕਰਦੇ ਨੇ, ਵੀ ਕੀ ਇਸ ਬਿੱਲ ਨੂੰ ਵਾਪਸ ਲੈਣ ਦੇ ਲਈ ਹੁਣ ਪ੍ਰੋਟੈਸਟ ਜਿਹੜੇ ਕੀਤੇ ਜਾਣਗੇ, ਅਤੇ ਜੇ ਉਹ ਪ੍ਰੋਟੈਸਟ ਕਰਦੇ ਆ ਤਾਂ ਕੀ ਇਸ ਕਾਨੂੰਨ ਦਾ ਸਹਾਰਾ ਲੈ ਕੇ ਉਹਨਾਂ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਹੋਵੇਗੀ ਜਾਂ ਕੀ। ਪਰ ਅਜੇ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਇਹੋ ਜਿਹੇ ਮਾਮਲਿਆਂ ਦੇ ਵਿੱਚ ਧੁੰਦਲਾ ਹੀ ਹੈਗਾ ਆ। ਜੀ, ਅਗਲੀ ਖਬਰ ਵੱਲ ਜਾਈਏ। ਇੰਡੀਆਨਾ ਦੇ ਵਿੱਚ 8 ਜਣੇ ਜਿਹੜੇ ਆ ਗੋਲੀਆਂ ਦਾ ਸ਼ਿਕਾਰ ਹੋਏ ਸੀ। ਹੁਣ ਉਹ ਜਿਹੜੇ ਵਿਕਟਮਸ ਆ ਉਹਨਾਂ ਦੀਆਂ ਜਿਹੜੀਆਂ ਕਹਾਣੀਆਂ, ਸਟੋਰੀਜ਼ ਬਾਹਰ ਆਉਣੀਆਂ ਸ਼ੁਰੂ ਹੋਈਆਂ ਆ। ਉਹਨਾਂ ਦੇ ਵਿੱਚੋਂ ਇੱਕ ਜਸਵਿੰਦਰ ਸਿੰਘ 68 ਸਾਲਾਂ ਦੇ ਸੀਗੇ, ਫਾਦਰ ਵੀ ਸੀ, ਗ੍ਰੈਂਡ ਫਾਦਰ ਵੀ ਸੀ। ਉਹਨਾਂ ਦੇ ਅੱਜ ਇੱਕ ਰਿਸ਼ਤੇਦਾਰ ਹਰਜਾਬ ਢਿੱਲੋਂ ਉਹਨਾਂ ਨੇ ਇੱਕ TV ਨੂੰ ਇੰਟਰਵਿਊ ਦੌਰਾਨ ਦੱਸਿਆ ਵੀ ਉਹ ਬਹੁਤ ਹੀ ਨਾਈਸ ਸੀਗੇ। ਹਰ ਰੋਜ਼ ਸਵੇਰੇ ਉੱਠ ਕੇ ਪਾਠ ਕਰਦੇ ਸੀ, ਸ਼ਾਮ ਨੂੰ ਪਾਠ ਕਰਦੇ ਸੀ। ਫੈਡੈਕਸ ਦੀ ਜਿਹੜੀ ਫੈਸਿਲਿਟੀ ਹੈਗੀ ਆ ਜਿੱਥੇ ਗੋਲੀਆਂ ਚੱਲੀਆਂ, 90% ਪੰਜਾਬੀ ਜਿਹੜੇ ਆ ਉਸ ਫੈਸਿਲਿਟੀ ਦੇ ਵਿੱਚ ਕੰਮ ਕਰਦੇ ਸੀ। ਕਹਿੰਦੇ ਵੀ ਉਹਨਾਂ ਨੂੰ ਕੰਮ ਕਰਦਿਆਂ ਨੂੰ ਸਿਰਫ ਇੱਕ ਹਫ਼ਤਾ ਹੀ ਹੋਇਆ ਸੀ ਅਤੇ ਜਿਸ ਦਿਨ ਗੋਲੀਆਂ ਦਾ ਉਹ ਸ਼ਿਕਾਰ ਹੋ ਗਏ ਅਤੇ ਉਹਨਾਂ ਨੂੰ ਪਹਿਲਾ ਚੈੱਕ ਜਿਹੜਾ ਮਿਲਣਾ ਸੀ, ਅਤੇ ਬੜੇ ਉਹ ਖੁਸ਼ ਸੀਗੇ ਵੀ ਅਮਰੀਕਾ ਦੇ ਵਿੱਚ ਆ ਕੇ, ਕਿਉਂਕਿ ਉਹਨਾਂ ਨੂੰ USA ਦੇ ਵਿੱਚ ਆਇਆਂ ਨੂੰ ਸਿਰਫ 3 ਮਹੀਨੇ ਹੀ ਹੋਏ ਸੀ, ਵੀ ਪਹਿਲਾ ਚੈੱਕ ਉਹਨਾਂ ਨੂੰ ਮਿਲਣਾ ਸੀ ਅਤੇ ਬੜੇ ਖੁਸ਼ ਸੀਗੇ। ਅਤੇ ਜਦੋਂ ਉਹ ਗੋਲੀਆਂ ਦਾ ਸ਼ਿਕਾਰ ਹੋ ਗਏ, ਹੁਣ ਜਿਹੜਾ ਸਾਰਾ ਪਰਿਵਾਰ ਆ ਉਹ ਬਹੁਤ ਹੀ ਦੁੱਖ ਦੇ ਵਿੱਚ ਆ। ਪਰ ਉਹ ਮੈਸੇਜ ਦੁਨੀਆ ਨੂੰ ਇਹ ਦੇਣਾ ਚਾਹੁੰਦੇ ਆ ਵੀ ਇੱਕੋ ਹੀ ਮੈਸੇਜ ਆ ਸਾਡਾ ਵੀ ਲਵ ਈਚ ਅਦਰ। ਹਰ ਇੱਕ ਬੰਦਾ ਜਿਹੜਾ ਇੱਕ ਦੂਜੇ ਨੂੰ ਪਿਆਰ ਕਰੇ ਅਤੇ ਪਿਆਰ ਦੇ ਨਾਲ ਰਹੇ। ਜੀ, ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤੀ ਦੇ ਉੱਤੇ ਹੈਗਾ ਆ। ਅਤੇ ਸਰੋਤਿਓ, ਇੱਕ ਵਾਰੀ ਫਿਰ ਆਪਾਂ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਪੰਜਾਬੀ ਰੇਡੀਓ USA ਦੇ ਉੱਤੇ ਜਿਹੜਾ ਅਪਡੇਟ ਅਮਰੀਕਾ ਦੇ ਸ਼ਾਮ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਹੁਣ ਤਬਦੀਲ ਹੋ ਚੁੱਕਾ ਹੈ। ਜੇ ਤੁਸੀਂ ਇਸ ਨੂੰ ਰਿਪੀਟ ਬ੍ਰੌਡਕਾਸਟ ਸੁਣ ਰਹੇ ਹੋ ਅਤੇ ਜੇ ਇਸ ਨੂੰ ਲਾਈਵ ਸੁਣਨਾ ਹੋਵੇ ਤਾਂ 5:40 ਦੇ ਉੱਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਇਹ ਪ੍ਰੋਗਰਾਮ ਆ ਉਹ ਹੁਣ ਆਉਂਦੇ ਸਮੇਂ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਬਾਕੀ ਸਟਾਕ ਮਾਰਕੀਟਸ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਅੱਜ ਡਾਓ ਜੋਨਸ ਦੇ ਵਿੱਚ 0.25% ਦੀ ਗਿਰਾਵਟ ਦੇਖੀ ਗਈ। 256 ਪੁਆਇੰਟ ਇਹ ਡਾਓ ਜੋਨਸ ਡਿੱਗਿਆ। 33,821 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 128 ਪੁਆਇੰਟਾਂ ਦੀ ਗਿਰਾਵਟ ਹੋਈ। 13,786 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 28 ਪੁਆਇੰਟ ਡਿੱਗੇ। 4135 ਦੇ ਉੱਤੇ ਇਹ ਬੰਦ ਹੋਇਆ। 10 ਈਅਰ ਯੀਲਡ 1.56% ਦੇ ਉੱਤੇ ਰਹੀ ਅਤੇ ਸੋਨੇ ਦੀ ਕੀਮਤ $1,778 ਪ੍ਰਤੀ ਆਊਂਸ ਰਹੀ।
ਇੱਕ ਇਸੇ ਤਰ੍ਹਾਂ ਜੇ ਸਟਾਕ ਦੀ ਗੱਲ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ, ਅੱਜ ਸਟਾਕ ਮਾਰਕੀਟ ਜਿਹੜੀ ਆ ਉਹ ਥੋੜੀ ਜਿਹੀ ਸਲਾਈਡ ਵੀ ਕੀਤੀ ਆ। ਪ੍ਰੋਕਟਰ ਐਂਡ ਗੈਂਬਲ ਨੇ ਜਿਹੜੇ ਇਨਫਲੇਸ਼ਨ ਦੇ ਖਤਰੇ ਦੀ ਜਿਹੜੀ ਘੰਟੀ ਆ ਉਹ ਖੜੀ ਕਰ ਦਿੱਤੀ ਆ। ਕਹਿੰਦੇ ਵੀ ਚੀਜ਼ਾਂ ਦੀ ਕੀਮਤ ਜਿਹੜੀ ਆ ਸਮਾਨ ਦੀ ਉਹ ਬਹੁਤ ਜ਼ਿਆਦਾ ਵੱਧ ਰਹੀ ਆ, ਸੋ ਇਹਦੇ ਨਾਲ ਇਨਫਲੇਸ਼ਨ ਦਾ ਖਤਰਾ ਹੈਗਾ ਆ। ਦੂਸਰੇ ਪਾਸੇ ਜੌਨਸਨ ਐਂਡ ਜੌਨਸਨ ਦੇ ਟੀਕੇ ਨੂੰ ਲੈ ਕੇ ਵੀ ਜਿਹੜੀ ਆ ਸਟਾਕ ਮਾਰਕੀਟ ਦੇ ਉੱਤੇ ਕਾਫੀ ਅਸਰ ਹੋ ਰਿਹਾ ਹੈ। ਤੇ ਤੀਸਰਾ ਟੈਸਲਾ ਨੇ ਇੱਕ ਜਗ੍ਹਾ ਟੈਸਲਾ ਕਾਰ ਨੂੰ ਜਿਹੜੀ ਅੱਗ ਲੱਗ ਗਈ ਸੀ, 2 ਜਣਿਆਂ ਦੀ ਮੌਤ ਹੋ ਗਈ ਸੀ, ਆਟੋਮੈਟਿਡ ਕਾਰ ਜਿਹੜੀ ਸੀ, ਉਹ ਵੀ ਜਿਹੜਾ ਅਸਰ ਹੋ ਰਿਹਾ ਹੈ। ਤੇ ਇਸੇ ਤਰ੍ਹਾਂ $1 ਦੀ ਕੀਮਤ ਕੈਨੇਡਾ ਦੇ $1.25 ਦੇ ਬਰਾਬਰ ਰਹੀ ਆ, ਤੇ $1 ਦੀ ਕੀਮਤ ਇੰਡੀਆ ਦੇ 75 ਰੁਪਏ ਤੇ 39 ਪੈਸੇ ਦੇ ਬਰਾਬਰ ਰਹੀ ਆ। ਤੇ ਜਾਂਦੇ ਜਾਂਦੇ ਇੱਕ ਜੇ ਅਨਾਊਂਸਮੈਂਟ ਕਰਦੇ ਜਾਈਏ, ਸੈਨੋਜ਼ੇ ਗੁਰਦੁਆਰਾ ਸਾਹਿਬ ਦੇ ਵਿੱਚ ਕੱਲ ਨੂੰ ਬੁੱਧਵਾਰ ਨੂੰ ਜਿਹੜੇ ਆ ਵੈਕਸੀਨ ਲੱਗਣੇ ਹੈਗੇ ਆ, ਫਾਈਜ਼ਰ ਦੇ ਵੀ ਆ, ਮੋਡਰਨਾ ਦੇ ਵੀ ਆ। ਸੋ ਹਜੇ ਵੀ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਏ ਉਹਨਾਂ ਦੇ ਕੋਲ ਕਾਫੀ ਸਪੇਸ ਅਵੇਲੇਬਲ ਹੈਗੀਆਂ ਆ। ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ ਅਸੀਂ ਜਿਹੜਾ ਉਹਨਾਂ ਦਾ ਵੈਬਸਾਈਟ ਆ, ਲਿੰਕ ਆ, ਉਹ ਪਾਇਆ ਹੋਇਆ, ਪਰ ਤੁਹਾਨੂੰ ਰਜਿਸਟਰ ਕਰਨਾ ਪੈਣਾ। ਵਾਕ-ਇਨ ਨਹੀਂ ਹੈਗਾ, ਉਹ ਕੋਈ ਐਡੀ ਖਾਸ ਗੱਲ ਨਹੀਂ। ਉੱਤੇ ਤੁਹਾਡਾ ਨਾਮ, ਡੇਟ ਆਫ ਬਰਥ ਵਗੈਰਾ ਇਨਫੋਰਮੇਸ਼ਨ ਪੁੱਛਦੇ ਆ, ਕਿਸੇ ਤਰ੍ਹਾਂ ਦੀ ਕੋਈ ਮੈਡੀਕਲ ਕੰਡੀਸ਼ਨ ਤਾਂ ਨਹੀਂ। ਸੋ ਉਹ ਪਲੀਜ਼ ਫਿਲ ਅਪ ਕਰਕੇ ਅਪੁਆਇੰਟਮੈਂਟ ਜਿਹੜੀ ਆ ਤੁਸੀਂ ਸੈਟਅਪ ਕਰ ਲਓ ਜੀ। ਇਸੇ ਤਰੀਕੇ ਨਾਲ ਯੂਨੀਵਰਸਿਟੀ ਦੇ ਵਿੱਚ ਵੀ ਜਿਹੜੇ ਆ ਰਵਿਦਾਸ ਜੀ ਦੇ ਜਿਹੜਾ ਗੁਰਦੁਆਰਾ ਸਾਹਿਬ ਆ, ਉੱਥੇ ਵੀ 25 ਅਪ੍ਰੈਲ ਨੂੰ ਐਤਵਾਰ ਨੂੰ ਜਿਹੜੇ ਮੋਡਰਨਾ ਦੇ ਵੈਕਸੀਨ ਜਿਹੜੇ ਉਹ ਲੱਗਣੇ ਹੈਗੇ ਆ। ਸੋ ਇਹ ਜੇ ਤੁਸੀਂ ਉੱਥੇ ਲਵਾਉਣਾ ਚਾਹੁੰਦੇ ਆ ਤਾਂ ਤੁਸੀਂ ਪਹਿਲਾਂ ਹੀ ਆਪਣੇ ਆਪ ਦੇ ਲਈ ਅਪੁਆਇੰਟਮੈਂਟ ਜਿਹੜੀ ਉੱਥੇ ਬਣਾ ਸਕਦੇ ਆ। ਸੋ ਉੱਥੇ ਅਪੁਆਇੰਟਮੈਂਟ ਬਣਾਉਣ ਦੇ ਲਈ ਉੱਥੇ ਗੁਰੂ ਘਰ ਦੇ ਫ਼ੋਨ ਨੰਬਰ 530 674 2564 ਦੇ ਉੱਤੇ ਕਾਲ ਕਰ ਸਕਦੇ ਹੋ। ਗੁਰਦੁਆਰਾ ਸਾਹਿਬ ਦਾ ਐਡਰੈਸ 1480 ਹੇਨ ਐਵਨਿਊ ਹੈ। ਅਤੇ ਇਸੇ ਤਰ੍ਹਾਂ ਟਰੇਸੀ ਦੇ ਵਿੱਚ ਵੀ ਸਟਾਕਟਨ ਦੇ ਵਿੱਚ ਵੀ ਜਿਹੜੇ ਆ ਉਹ ਵੈਕਸੀਨਜ਼ ਲੱਗਣ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈਗਾ ਆ। ਅਤੇ ਸੋ ਜ਼ਰੂਰ ਤੁਸੀਂ ਜਿਹੜੇ ਆ ਉਹ ਵੈਕਸੀਨਜ਼ ਆ ਜਿੰਨੀ ਜਲਦੀ ਜਿੰਨੀ ਪਹਿਲਾਂ ਲਵਾ ਲਓਗੇ ਉਨਾ ਜਿਹੜਾ ਆ ਉਹ ਬੈਟਰ ਹੈਗਾ। ਅਤੇ ਹੁਣ ਆਪਾਂ ਜਿਹੜਾ ਜੀ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।